ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 7 ਮਾਰਚ 2017 24 ਫੱਗਣ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇ ਸਕਦੇ ਹੋ ਸਪੈਕਟਰਮ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਆਰਸੀਐਨ ਕੇਬਲ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਪਹਿਲੇ ਵਿਸ਼ੇ ਬਾਰੇ? ਦੇਖੋ, ਜੈ ਸ਼ਬਦ ਜਿਹੜਾ ਹੈ ਉਹ ਭਾਰਤੀ ਜ਼ਬਾਨਾਂ ਦੇ ਵਿੱਚ ਇਸਤੇਮਾਲ ਹੁੰਦਾ ਹੈ। ਜੈ ਬੋਲੋ ਜੀ, ਔਰ ਜੈ ਦਾ ਮਤਲਬ ਵਿਕਟਰੀ ਹੈ। ਔਰ ਸ਼ਾਇਦ ਇਹ ਬਾਲੀਵੁੱਡ ਫਿਲਮ ਇੰਡਸਟਰੀ ਦਾ ਇੱਕ ਸੌਂਗ ਕਾਫੀ ਪਪੂਲਰ ਸੀ 70ਵਿਆਂ 'ਚ, ਜੈ ਬੋਲੋ ਬੇਈਮਾਨ ਕੀ ਜੈ ਬੋਲੋ। ਜਦੋਂ ਅਸੀਂ ਭਾਰਤ ਦੇ ਸਟਰਕਚਰ ਵੱਲ ਦੇਖਦੇ ਹਾਂ ਅੱਜ ਵੀ ਬਹੁਤ ਵਾਰ ਜਦੋਂ ਮੈਂ ਕੋਈ ਚੀਜ਼ ਇਹਨਾਂ ਦੇ ਪਿਛੋਕੜ ਨਾਲ, ਇਹਨਾਂ ਦੀ ਸਕ੍ਰਿਪਚਰ ਨਾਲ ਜਾਂ ਇਹਨਾਂ ਦੇ ਇਤਿਹਾਸ ਨਾਲ, ਵੇਦਾਂ ਨਾਲ, ਸ਼ਾਸਤਰਾਂ ਨਾਲ ਜੋੜ ਕੇ ਦੇਖਦੇ ਤੇ ਫਿਰ ਜਿੱਥੇ ਅਸੀਂ ਇਹਨਾਂ ਦੀ ਹਿਪੋਕਰੇਸੀ, ਦੰਭ ਔਰ ਕਿਵੇਂ ਹਰ ਝੂਠ ਨੂੰ ਜਸਟੀਫਾਈ ਕਰਨਾ, ਨਿਆਂ ਸੰਗਤ ਕਰਨਾ, ਕਿਵੇਂ ਮੰਨ ਕੇ ਮੁੱਕਰਨਾ, ਸਮਝੌਤੇ ਕਰਕੇ ਤੋੜਨਾ, ਤੇ ਫਿਰ ਇਸ ਕਿਸਮ ਦੇ ਉਪਦੇਸ਼ ਦੇਣ ਵਾਲੇ ਉਹ ਚਾਣਕਿਆ ਹੋਣ ਜਾਂ ਮਨੂ ਵਰਗਾ ਰੇਸਿਸਟ ਹੋਏ ਜੀ, ਉਹਨਾਂ ਸਾਰਿਆਂ ਨੂੰ ਵੀ ਭਗਵਾਨ ਦਾ ਦਰਜਾ ਦੇਣਾ ਜਾਂ ਉਹਨਾਂ ਨੂੰ ਆਪਣੇ ਦੇਵਤੇ ਐਲਾਨਣਾ, ਆਪਣੇ ਇਸ਼ਟ ਐਲਾਨਣਾ, ਇਹ ਇਹਨਾਂ ਦਾ ਜਿਹੜਾ ਹੈ ਉਹ ਬਿਲਟ ਇਨ ਕਰੈਕਟਰ ਹੈ। ਔਰ ਜਦੋਂ ਅਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ, ਕਰਪਸ਼ਨ ਸ਼ਬਦ, ਕਰਪਟ ਅੰਗਰੇਜ਼ੀ ਜ਼ਬਾਨ ਦਾ ਸ਼ਬਦ ਹੈ ਔਰ ਅਸੀਂ ਆਪਣੀ ਜ਼ਬਾਨ ਦੇ ਵਿੱਚ ਜਾਂ ਉੱਥੋਂ ਦੇ ਖੇਤਰ 'ਚ ਭ੍ਰਸ਼ਟ ਤੋਂ ਹੀ ਭ੍ਰਿਸ਼ਟਾਚਾਰ ਬਣਿਆ ਜੀ। ਹੁਣ ਜਦੋਂ ਤੁਸੀਂ ਭ੍ਰਸ਼ਟ ਸ਼ਬਦ ਜਾਂ ਕਰਪਟ ਜਿਹੜਾ ਲਫ਼ਜ਼ ਹੈ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਫਿਰ ਇੱਕ ਗੱਲ ਸਮਝਣ ਵਾਲੀ ਹੈ ਕਿ ਕਰਪਸ਼ਨ ਸਿਰਫ ਪੈਸੇ ਲੈਣ ਦੇਣ ਦਾ ਨਾਂ ਨਹੀਂ ਹੈ, ਜਿਹੜੀ ਕਿ ਸਾਡੇ ਉੱਥੇ ਇੱਕ ਰਾਦਰ ਲਾਅ ਵਾਂਗ ਹੀ ਜਿਹੜਾ ਉਹ ਨੋਰਮ ਹੈ। ਉੱਥੇ ਕਰਪਸ਼ਨ ਹਮੇਸ਼ਾ ਤੁਹਾਡੇ ਮਨ ਦੇ ਵਿੱਚ, ਦਿਮਾਗ ਦੇ ਵਿੱਚ, ਤੁਹਾਡੇ ਜ਼ਿਹਨ ਦੇ ਵਿੱਚ ਸ਼ੁਰੂ ਹੁੰਦੀ ਹੈ ਜੀ। ਉਹ ਕਰਪਸ਼ਨ ਪੈਸੇ ਲੈਣ ਤੋਂ ਵੀ ਬਿਯੋਂਡ ਜਿਹੜੀ ਹੈ ਤੁਹਾਡੀ ਰਿਸ਼ਤਿਆਂ ਦੇ ਵਿੱਚ, ਤੁਹਾਡੀ ਡੇ ਟੂ ਡੇ ਜ਼ਿੰਦਗੀ ਦੇ ਵਿੱਚ, ਤੁਹਾਡਾ ਇਖਲਾਕ ਕੀ ਹੈ, ਤੁਹਾਡਾ ਵਿਹਾਰ ਕੀ ਹੈ, ਤੁਸੀਂ ਕਿੰਨਾ ਕੁ ਇਮਾਨਦਾਰੀ ਦੇ ਨਾਲ ਜਿਹੜਾ ਤੁਹਾਨੂੰ ਕੰਮ ਦਿੱਤਾ ਜਾਂਦਾ ਹੈ, ਤੁਹਾਡਾ ਆਪਣੀ ਡਿਊਟੀ ਪ੍ਰਤੀ ਲਾਇਲਟੀ ਕੀ ਹੈ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਮਾਨਦਾਰੀ ਜਾਂ ਇੱਥੇ ਇੰਟੈਗਰਿਟੀ ਸ਼ਬਦ ਇਸਤੇਮਾਲ ਹੁੰਦਾ ਹੈ ਉਹਦੀ ਗੱਲ ਕਰਦੇ ਹਾਂ ਤੇ ਫਿਰ ਜਦੋਂ ਅਸੀਂ ਉਸ ਕੌਨਟੈਕਸਟ ਦੇਖਦੇ ਹਾਂ ਸਾਡੇ ਮੈਂਟਲ ਕਰਪਸ਼ਨ ਜਾਂ ਕਿਸ ਤਰੀਕੇ ਨਾਲ ਅਸੀਂ ਹੋਰ ਤਰੀਕੇ ਨਾਲ ਅਸੀਂ ਹਰ ਚੀਜ਼ ਨੂੰ ਦੇਖਦੇ ਹਾਂ, ਉਹਦੇ ਲਈ ਅਸੀਂ ਅਕਸਰ ਅਸੀਂ ਕਦੇ ਉਸ ਦੇ ਉੱਤੇ ਕੋਈ ਗੌਰ ਨਹੀਂ ਫਰਮਾਉਂਦੇ। ਉਸ ਸਿਸਟਮ ਦੇ ਵਿੱਚ ਕਰਪਟ ਦਾ ਮਤਲਬ ਜਿਹੜਾ ਪੈਸੇ ਲੈਣ ਦੇਣ ਵਾਲਾ, ਜਿਹੜਾ ਪੈਸੇ ਲੈ ਕੇ ਕੰਮ ਕਰਦਾ ਉਹਨੂੰ ਅਸੀਂ ਕਰਪਟ ਕਹਿੰਦੇ ਹਾਂ, ਜਿਹੜਾ ਪੈਸੇ ਨਾ ਲਏ ਅਸੀਂ ਬੜਾ ਇਮਾਨਦਾਰ ਕਹਿੰਦੇ। ਸੋ ਸਾਡੇ ਲਈ ਇਮਾਨਦਾਰੀ, ਇੰਟੈਗਰਿਟੀ ਔਰ ਕਰਪਸ਼ਨ ਦੀ ਇਹ ਡੈਫੀਨੇਸ਼ਨ ਹੈ। ਇਸੇ ਤਰ੍ਹਾਂ ਕਰੈਕਟਰ ਸ਼ਬਦ ਹੈ। ਇੱਥੇ ਜਦੋਂ ਅਸੀਂ ਕਰੈਕਟਰ ਦਾ ਇਸਤੇਮਾਲ ਕਰਦੇ ਹਾਂ ਤੇ ਇਹ ਕੁੱਲ ਮਿਲਾ ਕੇ ਤੁਹਾਡੀ ਸਾਰੀ ਪਰਸਨੈਲਿਟੀ ਨਾਲ ਜੁੜੀ ਹੋਈ ਚੀਜ਼ ਹੁੰਦੀ ਹੈ, ਤੁਹਾਡਾ ਵਿਹਾਰ, ਤੁਹਾਡਾ ਵਰਤਾਰਾ ਜੀ। ਤੇ ਜਦੋਂ ਅਸੀਂ ਉਸ ਕੰਟੈਕਸਟ ਕਰੈਕਟਰ ਦੀ ਗੱਲ ਕਰਦੇ ਹਾਂ ਤੇ ਬਹੁਤ ਵਾਰ ਇਸ ਦਾ ਸਿਰਫ ਮਰਦ ਔਰਤ ਸੰਬੰਧਾਂ ਦਾ ਜਾਂ ਜਿਹਨੂੰ ਅਸੀਂ ਇਖਲਾਕ ਲਈ ਵੀ ਕਰੈਕਟਰ ਲਈ ਸ਼ਬਦ ਇਖਲਾਕ ਬਣਦਾ, ਉਹਦੀ ਵੀ ਇੱਕ ਸੀਮਤ ਪਰਿਭਾਸ਼ਾ ਹੈ। ਹੁਣ ਕੁੱਲ ਮਿਲਾ ਕੇ ਜਦੋਂ ਮੈਂ ਹੁਣ ਅੱਜ ਇਸ ਟੌਪਿਕ ਨੂੰ ਪਿਕ ਕੀਤਾ ਕਿਉਂਕਿ ਸਟੋਰੀਜ਼ ਜਦੋਂ ਚੱਲ ਰਹੀਆਂ ਹੁੰਦੀਆਂ ਤਾਂ ਫਿਰ ਕੋਈ ਚੀਜ਼ ਜਿਹੜੀ ਸਾਹਮਣੇ ਆਉਂਦੀ ਹੈ ਉਹਨੂੰ ਇੱਕਦਮ ਨਾਲ ਪਾਸਟ ਦੇ ਰਿਲੇਟ ਕਰਨਾ ਇਹ ਕੁਦਰਤੀ ਗੱਲ ਹੈ ਜੀ। ਦੁਨੀਆ ਦੀ ਇੱਕ ਬੜੀ ਵੱਡੀ ਔਰ ਜਿਹੜੀ ਕ੍ਰੈਡੀਬਲ ਜਮਾਤ ਹੈ ਇੰਟਰਨੈਸ਼ਨਲ ਹਿਊਮਨ ਰਾਈਟਸ ਗਰੁੱਪ ਦੇ ਤੌਰ ਦੇ ਉੱਤੇ ਜਾਂ ਇੰਟਰਨੈਸ਼ਨਲ ਐਂਟੀ ਗ੍ਰਾਫਟ ਗਰੁੱਪ ਦੇ ਤੌਰ ਤੇ ਉਹਨੂੰ ਜਾਣਿਆ ਜਾਂਦਾ ਹੈ, ਟਰਾਂਸਪੇਰੈਂਸੀ ਇੰਟਰਨੈਸ਼ਨਲ। ਹੁਣ ਟਰਾਂਸਪੇਰੈਂਟ ਔਰ ਓਪੇਕ ਇਹ ਅੰਗਰੇਜ਼ੀ ਦੇ ਸ਼ਬਦ ਨੇ ਦੋ। ਓਪੇਕ ਹੁੰਦਾ ਜਦੋਂ ਕੋਈ ਚੀਜ਼ ਬਲੌਕ ਹੋ ਜਾਂਦੀ ਹੈ, ਤੁਸੀਂ ਦੂਸਰੇ ਪਾਸੇ ਉਹਨੂੰ ਦੇਖ ਨਹੀਂ ਸਕਦੇ।
ਟਰਾਂਸਪੇਰੈਂਸੀ ਹੁੰਦੀ ਹੈ, ਜਿਹਦੇ ਲਈ ਸ਼ਬਦ ਅੱਜ ਕੱਲ੍ਹ ਪਾਰਦਰਸ਼ਤਾ ਇਸਤੇਮਾਲ ਹੁੰਦਾ ਹੈ ਕਿ ਤੁਸੀਂ ਖੁੱਲ੍ਹੇ ਤੌਰ ਤੇ ਜਿਵੇਂ ਸ਼ੀਸ਼ਾ ਜਿਹੜਾ ਹੈ ਉਹ ਟਰਾਂਸਪੇਰੈਂਟ ਹੁੰਦਾ ਹੈ, ਤੁਸੀਂ ਦੇਖ ਸਕਦੇ ਹੋ। ਸੋ ਇਸ ਆਰਗੇਨਾਈਜੇਸ਼ਨ ਜਿਹੜਾ ਕਿ ਗਲੋਬਲ ਸਰਵੇ ਕਰਦੀ ਹੈ, ਟਰਾਂਸਪੇਰੈਂਸੀ ਇੰਟਰਨੈਸ਼ਨਲ, ਔਰ ਇਹ ਇਸ ਗੱਲ ਤੱਕ ਜਿਹੜਾ ਹੈ ਉਹ ਹਰ ਸਾਲ ਇਹਨਾਂ ਦੀ ਆਪਣੀ ਰਿਪੋਰਟ ਆਡਿਟ ਸਰਵਿਸ ਤੇ ਆਧਾਰਿਤ ਹੁੰਦੀ ਹੈ, ਇਹ ਦੱਸਣ ਦੇ ਲਈ ਕਿ ਕਿਸ ਸੁਸਾਇਟੀ ਜਾਂ ਕਿਸ ਸਿਸਟਮ ਦੇ ਵਿੱਚ ਕਰਪਸ਼ਨ ਦਾ ਲੈਵਲ ਕੀ। ਔਰ ਇਹਨਾਂ ਲਈ ਕਰਪਸ਼ਨ ਸਿਰਫ ਪੈਸੇ ਲੈਣਾ ਦੇਣਾ ਹੀ ਹੈ, ਦੂਸਰੇ ਪਾਰਟ ਜਿਹੜੇ ਨੇ ਉਹ ਇਹਨਾਂ ਦੇ, ਕਿਉਂਕਿ ਇਹਨਾਂ ਕੋਲ ਕੋਈ ਪੈਮਾਨਾ ਨਹੀਂ ਹੈ, ਉਹ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਕਿਸੇ ਇੰਡੀਅਨ ਨਾਲ ਡੀਲ ਕਰਨ ਲੱਗਿਆ, ਮੈਜੋਰਿਟੀ ਕਮਿਊਨਿਟੀ ਦੇ ਬੰਦੇ ਨਾਲ ਡੀਲ ਕਰਨ ਲੱਗਿਆ ਜਾਂ ਦੂਜਿਆਂ ਨਾਲ ਕਿਹੋ ਜਿਹਾ ਵਿਵਹਾਰ ਹੁੰਦਾ ਹੈ, ਉਹ ਤੋਂ ਤੁਸੀਂ ਅੰਦਾਜ਼ਾ ਲਾਉਂਦੇ ਹੋ। ਲੇਕਿਨ ਟਰਾਂਸਪੇਰੈਂਸੀ ਇੰਟਰਨੈਸ਼ਨਲ ਜਿਹੜੀ ਹੈ, ਇਸ ਦੀ ਰਿਪੋਰਟ, ਇਹਨਾਂ ਦੇ ਪੈਰਾਮੀਟਰ ਬੜੇ ਕਲੀਅਰ ਹੁੰਦੇ ਨੇ ਔਰ ਇਹਨਾਂ ਦੀ ਰਿਪੋਰਟ ਨੂੰ ਕ੍ਰੈਡੀਬਿਲਿਟੀ ਹਾਸਲ ਹੈ, ਇਸ ਨੂੰ ਜਿਹੜਾ ਹੈ ਕਾਫੀ ਹੱਦ ਤੱਕ ਸਰਾਹਿਆ ਜਾਂਦਾ ਹੈ। ਸੋ ਇਹਨਾਂ ਨੇ ਗਲੋਬਲ ਕਰਪਸ਼ਨ ਬੈਰੋਮੀਟਰ ਆਪਣੇ ਢੰਗ ਨਾਲ ਜਿਹੜੇ ਉਹਨਾਂ ਦੇ ਪੁਆਇੰਟਸ ਹੁੰਦੇ ਨੇ ਬਣਾਏ ਹੁੰਦੇ ਨੇ, ਔਰ ਉਹਨਾਂ ਨੇ ਪਿਛਲੇ ਇਸ ਸਮੇਂ 'ਚ 2017 ਦੇ ਵਿੱਚ ਲਗਭਗ 22,000 ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਸਰਵੇ ਦੇ ਉੱਤੇ ਆਧਾਰਿਤ ਔਰ 16 ਮੁਲਕਾਂ ਦੇ, ਕਿਉਂਕਿ ਇਹ ਰਿਪੋਰਟ ਜਿਹੜੀ ਹੈ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ, ਇਹ ਏਸ਼ੀਆ ਪੈਸੀਫਿਕ ਖਿੱਤੇ ਲਈ ਹੈ, ਜਿਹਦੇ ਵਿੱਚ ਸਾਡਾ ਸਾਰਾ ਹੀ ਸਾਊਥ ਏਸ਼ੀਆ, ਈਵਨ ਚਾਈਨਾ, ਇਹ ਸਾਰੇ ਵੀ ਏਸ਼ੀਆ ਪੈਸੀਫਿਕ ਓਸ਼ਨ ਦੇ ਨਾਲ ਸੰਬੰਧਿਤ ਜਿਹੜੇ 16 ਮੁਲਕ ਨੇ ਉਹਨਾਂ ਦੇ ਉੱਤੇ ਆਧਾਰਿਤ ਹੈ। ਔਰ ਇਸ ਨੂੰ ਅੱਜ ਦੀ ਇਕਨੋਮਿਕ ਟਾਈਮਸ ਜਿਹੜੀ ਅਖਬਾਰ ਹੈ ਉਸ ਨੇ ਇਸ ਸਟੋਰੀ ਨੂੰ ਕੀਤਾ ਹੈ। ਸੋ ਅਸੀਂ ਆਪਣੇ ਕੋਲੋਂ ਕੁਛ ਨਹੀਂ ਲਾ ਰਹੇ, ਇਹ ਉਹਨਾਂ ਦੀ ਸਟੋਰੀ ਹੈ ਔਰ ਇਸ ਦੀ ਹੈਡਲਾਈਨ ਹੈ 2/3 Indians have to pay bribe highest in Asia Pacific survey ਦਾ ਇਕਨੋਮਿਕ ਟਾਈਮਸ। ਕਿ ਹੁਣ ਇਹਨਾਂ ਦੀ ਇਹ ਰਿਪੋਰਟ ਹੈ ਕਿ ਜਿਹੜੇ 16 ਦੇਸ਼ ਪੈਸੀਫਿਕ ਓਸ਼ਨ ਏਰੀਆ 'ਚ, ਪੈਸੀਫਿਕ ਏਸ਼ੀਆ ਦੇ ਵਿੱਚ ਉਹਨਾਂ ਨੇ ਜਿਨ੍ਹਾਂ ਦਾ ਸਰਵੇ ਕੀਤਾ 22,000 ਲੋਕਾਂ ਦਾ, 2/3 ਜਿਹੜੇ ਭਾਰਤੀ ਨੇ ਉਹ ਆਪਣੇ ਕੰਮ ਕਰਵਾਉਣ ਦੇ ਲਈ ਪੈਸੇ ਦਿੰਦੇ ਨੇ, ਰਿਸ਼ਵਤ ਦੇ ਕੇ ਕੰਮ ਹੁੰਦਾ। ਔਰ ਉਹਦੀ ਬਰਲਿਨ ਡੇਟਲਾਈਨ ਦੇ ਨਾਲ ਹੈ, ਇਸ ਦੀ ਬਰਲਿਨ ਨਿਊ ਦਿੱਲੀ। India has got the dubious distinction of having the highest bribery rate in the Asia Pacific, with a survey showing today that more than 2/3 of Indians had to pay tea money, ਜਿਵੇਂ ਕਹਿੰਦੇ ਚਾਹ ਪਾਣੀ ਲਈ ਜੀ, ਸਾਡਾ ਚਾਹ ਪਾਣੀ ਜੀ, or fork out other forms of bribe to get public services। ਇਹ ਪਬਲਿਕ ਸਰਵਿਸਿਜ਼ ਦੀ ਗੱਲ ਹੈ ਕਿ 70% ਭਾਰਤੀਆਂ ਨੇ ਕਿਹਾ ਕਿ ਜੀ ਬਿਨਾਂ ਚਾਹ ਪਾਣੀ ਦਿੱਤੇ ਆ ਔਰ ਰਿਸ਼ਵਤ ਦਿੱਤੇ ਆ ਸਾਡੇ ਕੰਮ ਨਹੀਂ ਹੁੰਦੇ। ਔਰ ਉਹਨਾਂ ਨੇ ਕਿਹਾ ਵੀ ਇਹ 16 ਦੇਸ਼ਾਂ 'ਚ ਭਾਰਤ ਨੂੰ ਹੀ ਡਿਸਟਿੰਕਸ਼ਨ ਹਾਸਲ ਹੈ ਕਿ ਉਹਨੇ ਡੂਬੀਅਸ, ਉਹਨੂੰ ਨੈਗੇਟਿਵ ਕੋਨੋਟੇਸ਼ਨ ਹੁੰਦੀ ਹੈ ਇਹਦੀ। The survey conducted by International Anti-Graft Rights Group Transparency International found 69% of in India as saying they had to pay a bribe, followed by 65% in Vietnam. China was much lower at 26%, while the same for Pakistan was 40%. ਜਦੋਂ ਤੁਸੀਂ ਕਿਸੇ ਪਾਕਿਸਤਾਨੀ ਨਾਲ ਗੱਲ ਕਰੋ ਤੇ ਬਹੁਤ ਵਾਰ ਉਹ ਕਹਿਣਗੇ ਜੀ ਸਾਡਾ ਮੁਲਕ ਦੁਨੀਆ ਦਾ ਸਭ ਤੋਂ ਕਰਪਟ ਮੁਲਕ ਹੈ, ਅਸੀਂ ਸਭ ਤੋਂ। ਹੁਣ ਜੇ ਤੁਸੀਂ ਈਵਨ ਮੈਂ ਕਈ ਵਾਰੀ ਦੇਖਦਾ ਮੈਂ ਕਿ ਕੁਝ ਚੀਜ਼ਾਂ ਦਾ ਕੰਪਲੈਕਸ ਪਾ ਦਿੱਤਾ ਹੁੰਦਾ ਹੈ। ਪਿਛਲੇ ਦਿਨਾਂ 'ਚ ਇੰਡੀਅਨ ਮੀਡੀਆ ਨੇ ਇੱਕ ਸਟੋਰੀ ਆਪਣੇ ਹੀ ਹਵਾ 'ਚੋਂ ਕੱਢੀ ਕਿ ਜੀ ਪਾਕਿਸਤਾਨ ਦੇ ਫੌਜੀ ਚੀਫ ਬਾਜਵਾ ਨੇ ਆਪਣੇ ਫੌਜੀ ਅਫਸਰਾਂ ਨੂੰ ਔਰ ਜਵਾਨਾਂ ਨੂੰ ਕਿਹਾ ਕਿ ਜੀ ਇੰਡੀਆ ਬਾਰੇ ਕਿਤਾਬ ਪੜ੍ਹੋ ਕਿ ਇੰਡੀਆ ਨੇ ਡੈਮੋਕ੍ਰੇਸੀ ਨੂੰ ਕਿਵੇਂ ਕਾਮਯਾਬ ਕੀਤਾ। ਹੁਣ ਬਾਅਦ 'ਚ ਉਹਦੀ ਡਿਨਾਇਲ ਆਈ, ਕਿਉਂਕਿ ਮੈਂ ਉਹ ਸਟੋਰੀ ਦੇਖਦੇ ਗਿਆ, ਮੈਂ ਕਿਹਾ ਇਹ ਪਲਾਂਟਡ ਸਟੋਰੀ ਹੈ ਕਿ ਵੀ ਤੁਸੀਂ ਕਿਹੜਾ ਤੁਹਾਡੀ ਡੈਮੋਕ੍ਰੇਸੀ ਤੇ ਕਿਹੜੀ ਤੁਹਾਡੀ ਫੰਕਸ਼ਨਲ ਡੈਮੋਕ੍ਰੇਸੀ ਹੈ ਜਿਹਨੂੰ ਤੁਸੀਂ ਕਰਦੇ ਹੋ। ਹੁਣ ਇਸੇ ਤਰ੍ਹਾਂ ਹੁਣ ਜੇ ਇਸ ਰਿਪੋਰਟ ਦੇ ਆਧਾਰ ਤੇ ਦੇਖੀਏ ਤੇ ਪਾਕਿਸਤਾਨੀ ਤਾਂ ਭਾਰਤੀਆਂ ਨਾਲੋਂ ਬਹੁਤ ਜ਼ਿਆਦਾ ਇਮਾਨਦਾਰ ਨੇ। ਉੱਥੇ ਜਿਹੜਾ ਹੁਣ ਈਵਨ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਵਿੱਚ 69% ਇਨ ਇੰਡੀਆ ਹੈ ਸੇਇੰਗ ਦੇ ਹੈਵ ਟੂ ਪੇ ਬ੍ਰਾਈਬ, ਫੋਲੋਡ ਬਾਈ 65% ਇਨ ਵਿਤਨਾਮ। ਇੰਡੀਆ ਤੋਂ ਬਾਅਦ ਦੂਸਰਾ ਜਿਹੜਾ ਕਰਪਟ ਮੁਲਕ ਹੈ ਉਹ ਵਿਤਨਾਮ ਹੈ ਉਸ ਖਿੱਤੇ 'ਚ, ਜਿੱਥੇ 65% ਕਹਿੰਦੇ ਨੇ ਜੀ ਸਾਨੂੰ ਜਿਹੜੀ ਹੈ ਉਹ ਦੇਣੀ ਪੈਂਦੀ ਹੈ ਰਿਸ਼ਵਤ। ਚੀਨ ਦੇ ਵਿੱਚ 26% ਲੋਕ ਨੇ ਜਿਹੜੇ ਕਹਿੰਦੇ ਨੇ ਜੀ ਸਾਡੇ ਪੈਸੇ ਦੇ ਕੇ ਕੰਮ ਹੁੰਦਾ। ਪਾਕਿਸਤਾਨ ਦੇ ਵਿੱਚ 40% ਨੇ। ਇਹਦਾ ਮਤਲਬ ਪਾਕਿਸਤਾਨ 30% ਦੇ ਲਿਹਾਜ਼ ਨਾਲ ਭਾਰਤ ਨਾਲੋਂ ਬਿਹਤਰ ਹੈ। ਭਾਰਤ 70% ਜਿਹੜੇ ਨੇ ਉਹਨਾਂ ਦੇ ਕੰਮ ਰਿਸ਼ਵਤ ਨਾਲ ਹੁੰਦੇ ਨੇ, ਪਾਕਿਸਤਾਨ 40% ਹੁੰਦੇ ਨੇ।
ਜਾਪਾਨ ਹੈਡ ਦਾ ਲੋਐਸਟ ਇਨਸੀਡੈਂਸ ਆਫ ਬ੍ਰਾਈਬਰੀ ਐਟ 0.2%। ਜਾਪਾਨ ਦੇ ਵਿੱਚ ਬਹੁਤ ਘੱਟ, 1% ਤੋਂ ਵੀ ਘੱਟ, 0.2। ਸਾਊਥ ਕੋਰੀਆ ਆਲਸੋ ਫੀਅਰਡ ਵੈਲ ਐਟ ਏ ਮੀਅਰ 3%। ਸਾਊਥ ਕੋਰੀਆ ਵੀ, ਕਿਉਂਕਿ ਉਹ ਵੀ ਪੈਸੀਫਿਕ ਓਸ਼ਨ ਦੇ ਨਾਲ ਲੱਗਦਾ, ਉਹਦੇ 'ਚ ਸਿਰਫ 3% ਹੈ। ਹਾਊਐਵਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਵੱਧਦੀ ਘਟਦੀ ਰਹਿੰਦੀ ਹੈ ਸਿਚੁਏਸ਼ਨ। ਇੰਡੀਆ ਕਮਸ ਇਨ ਐਟ 7th place, higher than countries like Pakistan, Australia, Japan, Myanmar, Sri Lanka and Thailand। ਵੀ ਇਹਨਾਂ ਸਾਰਿਆਂ ਨਾਲੋਂ ਇੰਡੀਆ ਮੋਰ ਕਰਪਟ ਹੈ। In the survey of more than 20,000 people in 16 countries spanning the Asia Pacific region, and estimated 900 million said they had to pay a bribe। ਹੁਣ ਇਹ ਆਲਮੋਸਟ 900 ਮਿਲੀਅਨ ਲੋਕਾਂ ਦੇ ਉੱਤੇ ਜਿਹੜਾ ਉਹਨਾਂ ਨੇ ਸਾਰੇ ਪਾਸੇ ਇਸ ਨੂੰ ਸਰਵੇ ਕੀਤਾ। The police topped the list of public services, most often demanding a bribe, while 30% of the poorest surveyed said they paid a bribe, which is the highest proportion of any income group। ਵਿਚਾਰੇ ਬ੍ਰਾਈਬ ਵੀ ਸਭ ਤੋਂ ਜ਼ਿਆਦਾ ਗਰੀਬ 38% ਜਿਹੜੇ ਨੇ ਪੇ ਕਰਦੇ ਨੇ। ਪੁਲਿਸ ਦੇ ਵਿੱਚ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ, ਉਹ ਸਭ ਤੋਂ ਵੱਧ ਹੈ। The survey asked people how often they had to pay a bribe, give a gift or do a favor, including for the police, judge or court officials, teachers, hospital staff or government official for getting some documents or services। Governments must do more to deliver on their anti-corruption commitments। It's time to stop talking and act। Millions of people are forced to pay bribes for public services, and it is the poor who are most vulnerable, said Jose Yuguez, chair of Transparency International। ਉਹਨਾਂ ਨੇ ਕਿਹਾ ਜੀ ਉੱਥੇ ਇਹ ਹਰ ਕੰਮ ਦੇ ਲਈ ਪੇ ਕਰਨਾ ਪੈਂਦਾ, ਸਰਕਾਰਾਂ ਨੂੰ ਹੋਰ ਕਰਨ ਦੀ ਲੋੜ ਹੈ, ਔਰ ਇਹ ਜਿਹੜੇ ਵਿਸਲ ਬਲੋਅਰ ਨੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ। ਐਂਡ ਗਵਰਨਮੈਂਟਸ ਮਸਟ ਕੀਪ ਪ੍ਰੋਮਿਸਿਸ ਟੂ ਕੰਬੈਟ ਕਰਪਸ਼ਨ, ਇੰਕਲੂਡਿੰਗ देयर ਕਮਿਟਮੈਂਟ ਟੂ ਮੀਟ ਦ ਸਸਟੇਨੇਬਲ ਡਿਵੈਲਪਮੈਂਟ ਗੋਲਸ, ਟਰਾਂਸਪੇਰੈਂਸੀ ਇੰਟਰਨੈਸ਼ਨਲ ਸੈਡ। ਉਹਨਾਂ ਨੇ ਫਿਰ ਅੱਗੇ ਇਹ ਸਾਰਿਆਂ ਨੂੰ ਕੋਟ ਕੀਤਾ। ਹੁਣ ਜ਼ਾਹਰ ਹੈ ਕਿ ਵੀ ਇਹ ਮੋਦੀ ਦੀ ਸਰਕਾਰ 3 ਸਾਲ ਇਹਨੂੰ ਬਣਿਆ ਹੋ ਗਏ ਨੇ। ਸਭ ਤੋਂ ਪਹਿਲਾਂ ਸੀ ਜੀ ਕਿ ਅਸੀਂ ਜਿਹੜੀ ਸਵਿਸ ਬੈਂਕਾਂ 'ਚੋਂ ਬਲੈਕ ਮਨੀ ਲਿਆਵਾਂਗੇ, ਹਰ ਇੱਕ ਦੇ ਅਕਾਊਂਟ 'ਚ 20-20 ਲੱਖ ਰੁਪਈਆ ਹੋਏਗਾ, ਔਰ ਉਹ ਪਾਰਟ ਤਾਂ ਗਿਆ। ਜਿੰਨੇ ਕੁ ਲੋਕਾਂ ਦੇ ਕੋਲ ਪੈਸੇ ਸੀ ਡੀਮੋਨੇਟਾਈਜੇਸ਼ਨ ਦੇ ਨਾਂ ਥੱਲੇ, ਉਹ ਵੀ ਨਿਕੰਮੇ ਕਰ ਦਿੱਤੇ। ਔਰ ਕੱਲ੍ਹ ਇੱਕ ਰਿਪੋਰਟ ਸੀ, ਮੈਂ ਜਿਹਨੂੰ ਸ਼ੇਅਰ ਨਹੀਂ ਕੀਤਾ, ਕਿ ਆਲਮੋਸਟ ਜਿਹੜਾ ਬੈਂਕਾਂ ਦਾ ਕਿੰਨੇ ਲੱਖ ਕਰੋੜ ਡਿਊ ਹੈ, ਉਹ 70% ਜਿਹੜਾ ਹੈ ਉਹ ਕਾਰਪੋਰੇਟ ਘਰਾਣੇ, ਜਿਹੜੇ ਵੱਡੇ ਘਰਾਣੇ ਨੇ, ਇਹਨਾਂ ਦੇ ਅੰਬਾਨੀਜ਼ ਔਰ ਦੂਸਰੇ ਜਿਨ੍ਹਾਂ ਦੇ ਜਹਾਜ਼ਾਂ 'ਚ ਮੋਦੀ ਘੁੰਮਦਾ ਹੈ, ਉਹਨਾਂ ਨੂੰ ਉਸ ਦਾ ਫਾਇਦਾ ਪਹੁੰਚਾਇਆ ਗਿਆ। ਹੁਣ ਇਸ ਸਾਰੇ 'ਚੋਂ ਤੁਸੀਂ ਦੇਖੋ ਕਿ ਜੇ ਆਮ ਬੰਦਾ 70%, ਇਹ ਕਿਸ ਕਿਸਮ ਦੀ ਡੈਮੋਕ੍ਰੇਸੀ। ਔਰ ਮੈਨੂੰ ਨਿਰਾਜ ਚੌਧਰੀ ਜਿਹੜੇ ਕਿ ਬੜੇ ਪੋਪੂਲਰ ਰਾਈਟਰ ਸੀ, ਸਾਰੀ ਉਮਰ ਉਹ ਇੰਗਲੈਂਡ 'ਚ ਬਾਅਦ ਦੇ ਸਾਲਾਂ 'ਚ ਰਹੇ ਜੀ, ਈਵਨ ਕਿਉਂਕਿ ਉਹਨੂੰ ਬੜੀ ਸੱਚੀ ਗੱਲ ਕਹਿਣ ਵਾਲਾ ਬੰਦਾ ਸੀ। 100 ਸਾਲ ਦੀ 99 ਸਾਲ ਦੀ ਉਮਰ 'ਚ ਮੌਤ ਹੋਈ ਹੈ। ਉਹਨੂੰ ਵੀਜ਼ਾ ਵੀ ਇੰਡੀਆ ਦਾ ਨਹੀਂ ਸੀ ਦਿੰਦੇ, ਤੇ ਉਹ ਜਾ ਕੇ ਵੀ ਰਾਜੀ ਨਹੀਂ ਸੀ। ਉਹ ਕਹਿੰਦਾ ਵੀ ਮੈਂ, ਤੇ ਉਹਨਾਂ ਦਾ ਇਹ ਨਿਰਾਜ ਚੌਧਰੀ ਦੀ ਕੋਟ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਹਰ ਭਾਰਤੀ ਜਿਹੜਾ ਹੈ ਕਰਪਸ਼ਨ ਉਹਦੇ ਜੀਨਸ ਦੇ ਵਿੱਚ ਹੈ ਜੀ। ਹੁਣ ਹਾਲਾਂ ਕਈਆਂ ਨੂੰ ਇਹ ਅਫੈਂਡਿੰਗ ਸਟੇਟਮੈਂਟ ਲੱਗਦੀ ਹੈ ਜਾਂ ਲੱਗੇਗੀ, ਪਰ ਜਦੋਂ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ ਸਾਰਾ ਵਰਤਾਰਾ। ਔਰ ਮੈਂ ਅੱਜ ਇੱਕ ਹੋਰ ਥਾਂ 'ਤੇ ਗੱਲਬਾਤ ਕਰਦੇ ਹਾਂ ਕਿ ਮੈਂ ਕਿਹਾ ਜੀ ਜੇ ਭਾਰਤ ਦੇ ਵਿੱਚ ਈਡਸ ਦੀ ਦੇਵੀ ਦਾ ਮੰਦਿਰ ਬਣ ਸਕਦਾ ਹੈ, ਬਿਮਾਰੀ HIV ਸਭ ਤੋਂ ਜ਼ਿਆਦਾ ਉੱਥੇ ਪਹੁੰਚੀ ਅਫਰੀਕਾ ਤੋਂ ਬਾਅਦ, ਤੇ HIV ਦਾ ਉਹਨਾਂ ਨੇ ਮੰਦਿਰ ਬਣਾ ਦਿੱਤਾ। ਹੁਣ ਵੀਜ਼ਾ ਦੇਵੀ ਦਾ ਮੰਦਿਰ ਜਿਹੜਾ ਹੈ ਉਹ ਆਂਧਰਾ ਦੇ ਵਿੱਚ ਵੀ, ਔਰ ਹਨੂਮਾਨ ਮੰਦਿਰ ਵੀਜ਼ਾ ਦੇ ਨਾਂ ਥੱਲੇ ਜਿਹੜਾ ਹੈ ਦਿੱਲੀ ਦੇ ਵਿੱਚ ਵੀ ਹੈ, ਉਹ ਵੀ ਬਣ ਸਕਦਾ। ਹੁਣ ਜਿਹੜੀ ਗਰੀਬੀ ਹੈ, ਤੋਂ ਬਹੁਤਿਆਂ ਨੂੰ ਹੈਰਾਨੀ ਹੋਏਗੀ ਕਿ ਬ੍ਰਾਹਮਣਾਂ ਨੇ ਗਰੀਬੀ ਦਾ ਵੀ ਇੱਕ ਦੇਵਤਾ ਬਣਾਇਆ ਹੋਇਆ। ਉਸ ਦੇਵਤੇ ਦਾ ਨਾਂ ਦਰਿਦਰ ਨਾਰਾਇਣ। ਹੁਣ ਦਰਿਦਰ ਗਰੀਬੀ ਨੂੰ ਕਹਿੰਦੇ ਨੇ। ਇਹ ਜਦੋਂ ਤੁਸੀਂ ਇਹਨਾਂ ਦੀ ਕਰਮ ਫਿਲਾਸਫੀ ਦੇਖਦੇ ਹੋ, ਤੇ ਕਰਮਾਂ ਦੇ ਥੱਲੇ ਹੈ ਜੀ ਤੁਹਾਨੂੰ ਉਹੀ ਕੁਝ ਮਿਲ ਰਿਹਾ ਜੋ ਤੁਹਾਡੇ ਕਰਮਾਂ 'ਚ ਲਿਖਿਆ। ਹੁਣ ਜੇ ਕੋਈ ਗਰੀਬ ਹੈ, ਉਸ ਨੂੰ ਸਿਸਟਮ ਇਸ ਕਿਸਮ ਦਾ ਉਹਨਾਂ ਨੇ ਉੱਠਣ ਹੀ ਨਹੀਂ ਦੇਣਾ ਉਹਨੂੰ, ਉਹ ਉਹਦੇ 'ਚੋਂ ਨਿਕਲ ਹੀ ਨਹੀਂ ਸਕਦਾ। ਫਿਰ ਉਹਨੂੰ ਕਹਿੰਦੇ ਨੇ ਵੀ ਇਹ ਤੁਹਾਡਾ ਭਾਗਯ ਹੈ, ਇਹ ਤੇਰੀ ਕਿਸਮਤ 'ਚ ਹੈ, ਵਿਧੀ ਨੇ ਐਸਾ ਲਿਖਾ ਜੀ, ਔਰ ਇਹ ਤੇਰਾ ਦੇਵਤਾ ਹੈ ਦਰਿਦਰ ਨਾਰਾਇਣ। ਤੂੰ ਹੁਣ ਦਰਿਦਰ 'ਚ ਹੈ, ਗਰੀਬੀ 'ਚ ਹੈ, ਤਾਂ ਤੂੰ ਇਸ ਦੇਵਤੇ ਦੀ ਪੂਜਾ ਕਰ। ਹੁਣ ਉਹਨਾਂ ਨੇ ਉਹਨੂੰ ਦਰਿਦਰ ਨਾਰਾਇਣ ਨੂੰ ਵੀ ਦੇਵਤਾ ਬਣਾ ਦਿੱਤਾ। ਸੋ ਮੈਂ ਇਹ ਅੱਜ ਉਹ ਗੱਲਬਾਤ 'ਚ ਕਹਿ ਰਿਹਾ ਸੀ, ਮੈਂ ਕਿਹਾ ਜੀ ਇੱਕ ਹੁਣ ਦਿੱਲੀ ਦੇ ਵਿੱਚ ਇਹ ਰਾਮ ਮੰਦਿਰ ਦੂਜੇ ਤੀਜੇ ਦਾ ਤਾਂ ਵੋਟਾਂ ਹੁਣ UP ਦਾ ਲਾਸਟ ਫੇਜ਼ ਵੀ ਖਤਮ ਹੋ ਜਾਣਾ, ਹੁਣ ਲੋੜ ਨਹੀਂ ਹੈ। ਤੁਸੀਂ ਇੱਕ ਬੜਾ ਜਿਹਨੂੰ ਇਹ ਕਹਿੰਦੇ ਨੇ ਭਵਯ ਮੰਦਿਰ ਬਣਾਓ ਬੇਈਮਾਨ ਦਾ,
ਨਹੀਂ, ਕਿਉਂਕਿ ਜਦੋਂ ਤੁਸੀਂ ਜੈ ਬੋਲੋ ਬੇਈਮਾਨ ਕੀ, ਜੇ ਤੁਸੀਂ 70% ਪਬਲਿਕ ਸੈਕਟਰ ਦੇ ਵਿੱਚ ਤੁਸੀਂ ਇਹ ਹੈ, ਬਾਕੀ ਤੁਸੀਂ ਲੁੱਟ ਕੇ ਖਾ ਲਿਆ ਹੈ ਸਾਰੇ ਮੁਲਕ ਨੂੰ, ਕਿਸ ਕਿਸਮ ਦਾ ਸਾਰਾ ਉੱਥੇ ਤੁਹਾਡਾ ਸਿਸਟਮ ਹੈ। ਤੇ ਫਿਰ ਜੇ ਦਰਿਦਰ ਨਾਰਾਇਣ ਦੀ ਪੂਜਾ ਹੋ ਸਕਦੀ ਹੈ, ਵੀਜ਼ਾ ਦੇਵੀ ਦਾ ਮੰਦਿਰ ਬਣ ਸਕਦਾ ਹੈ, ਏਡਸ ਦੀ ਦੇਵੀ ਦਾ ਮੰਦਿਰ ਬਣ ਸਕਦਾ ਹੈ, ਤੇ ਬੇਈਮਾਨ ਦਾ ਮੰਦਿਰ ਕਿਉਂ ਨਹੀਂ ਬਣ ਸਕਦਾ? ਜੀ ਜੀ ਬੇਈਮਾਨ ਦੀ ਪੂਜਾ ਕਰੋ, ਮੰਨ ਲਓ। ਫਰਕ ਇੰਨਾ ਹੈ, ਜਿਹਨੂੰ ਅਸੀਂ ਜੇ ਉਹ ਮੰਨ ਲੈਣ, ਈਵਨ ਸੰਵਿਧਾਨ 'ਚ ਲਿਖ ਦੇਣ ਕਿ ਪੈਸੇ ਲੈਣਾ ਔਰ ਪੈਸੇ ਦੇਣਾ ਕੰਮ ਕਰਾਉਣ ਲਈ ਇਹ ਕਾਨੂੰਨ। ਹੁਣ ਸਭ ਕੁਝ ਕਾਨੂੰਨ ਦੇ ਪਿੱਛੇ ਹੁੰਦਾ, ਔਰ ਇਹ ਗੱਲ ਕੋਈ ਨਵੀਂ ਨਹੀਂ ਹੈ। ਮੈਨੂੰ ਯਾਦ ਹੈ ਈਵਨ 30 ਸਾਲ ਪਹਿਲਾਂ ਵੀ ਜਦੋਂ ਇਹ ਸੀ ਕਿ ਵੀ ਗਾਂਧੀ ਦੀ ਮਗਰ ਫੋਟੋ ਲਾਈ ਹੋਈ ਹੈ, ਗਾਂਧੀ ਨੇ ਐ ਹੱਥ ਚੁੱਕਿਆ, ਤੇ ਜਿਹੜਾ ਕਰਨ ਵਾਲਾ ਹੈ ਉਹ 100 ਰੁਪਈਆ ਦੇ ਰਿਹਾ ਅੰਦਰ ਜਾ ਕੇ, ਉਹ ਕਹਿੰਦਾ ਦੇਖੋ ਗਾਂਧੀ ਜੀ ਕੀ ਕਹਿੰਦੇ ਨੇ। ਗਾਂਧੀ ਨੇ ਕਿ ਇਹਦੇ ਵਿੱਚ 100 ਨਹੀਂ 500 ਦੇਗਾ। ਦੇਖੋ ਗਾਂਧੀ ਨੇ ਵੀ ਕਿਹਾ ਵੀ 500 ਦੇ ਕੇ ਕੰਮ ਹੋਏਗਾ, ਉਹਨੇ ਹੱਥ ਐ ਚੁੱਕਿਆ ਹੋਇਆ। ਸੋ ਉਹਨੂੰ ਕਹਿੰਦੇ 500 ਨਾਲ ਗੱਲ ਬਣਦੀ। ਸੋ ਜੱਜ ਜਿਹੜੇ ਨੇ, ਹੁਣ ਉਹ ਪ੍ਰਸ਼ਾਂਤ ਭੂਸ਼ਣ ਤੋਂ ਉਹਨਾਂ ਦੇ ਮਗਰ ਪੈ ਗਿਆ, ਉਹਨੇ ਕਿਹਾ 2/3 ਜੱਜਿਸ ਸੁਪਰੀਮ ਕੋਰਟ ਦੇ ਕਰਪਟ ਨੇ। ਜੁਡੀਸ਼ਰੀ ਦਾ ਹਾਲ ਹੁਣ ਤੁਸੀਂ ਕਿੱਥੇ ਜਾਓਗੇ? ਜਦੋਂ ਗੁਰੂ ਨਾਨਕ ਸਾਹਿਬ ਨੇ ਉਸ ਸਿਸਟਮ ਦੀ ਗੱਲ ਕੀਤੀ ਸੀ ਜਿਹੜੀ ਕਿ ਲੋਧੀ ਪਠਾਣਾ ਦੇ ਵੇਲੇ ਸੀ, ਜਿਹੜਾ ਕਿ ਟੋਟਲੀ ਭ੍ਰਸ਼ਟ ਗਿਆ ਸੀ 300 ਸਾਲ ਦੇ ਉਹਨਾਂ ਦੇ ਰਾਜ ਤੋਂ ਬਾਅਦ। ਫਿਰ ਬਾਬਰ ਆ ਗਿਆ, ਔਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਹੁਣ ਕਾਜ਼ੀ ਜਿਹੜਾ ਉਹ ਜੁਡੀਸ਼ਰੀ ਸੀ, ਜੂਰਿਸਪ੍ਰੂਡੈਂਸ ਸੀ, ਡਿਸੀਜਨ ਦਿੰਦਾ ਸੀ ਕਿ ਵੀ ਇਹ ਸਿਸਟਮ ਐਸਾ ਹੈ ਕਿ ਵੀ ਇਹਦੇ ਚ ਕਾਜ਼ੀ ਜਿਹਨੇ ਇਨਸਾਫ ਕਰਨਾ ਉਹ ਕਰਪਟ ਹੋਇਆ, ਉਹ ਵੱਡੀ ਲੈ ਕੇ ਹੱਕ ਗਵਾਇਆ, ਉਹ ਵੱਡੀ ਲੈਂਦਾ, ਔਰ ਜਿਹਦਾ ਹੱਕ ਬਣਦਾ ਉਹਦਾ ਹੱਕ ਨਹੀਂ ਦਿੰਦਾ, ਉਹਦਾ ਹੱਕ ਜਾਂਦਾ ਲੱਗਦਾ। ਔਰ ਇਸ ਸਿਸਟਮ ਚੋਂ ਫਿਰ ਤੁਸੀਂ ਕੀ ਕੱਢ ਸਕਦੇ ਹੋ? ਹੁਣ ਇਹ ਮੁਲਕ ਜਿੱਥੇ ਕਿ ਉਹ ਹਰ ਇੱਕ ਦੇ ਉੱਤੇ ਡੰਡਾ ਚੁੱਕਿਆ ਹੋਇਆ ਹੈ, ਦੇਸ਼ ਭਗਤੀ ਹੈ ਕਿ ਜੀ ਤਿਰੰਗੇ ਝੰਡੇ ਦੇ ਜਿਹੜਾ ਉਹਨੂੰ ਸਲੂਟ ਕਰਨਾ ਹੈ, ਲਹਿਰਾਣਾ ਹੈ, ਫਿਲਮਾਂ ਦੇ ਵਿੱਚ ਰਾਸ਼ਟਰੀ ਗਾਣ ਵੇਲੇ ਖਲੋਣਾ ਹੈ, ਔਰ ਜਿਸ ਕਿਸਮ ਦਾ ਜੋ ਹਾਲ ਇਹਨਾਂ ਨੇ ਫ੍ਰੀ ਐਕਸਪ੍ਰੈਸ਼ਨ ਦੇ ਉੱਤੇ ਕੀਤਾ ਹੋਇਆ। ਇਹ ਅੱਜ ਚੰਗੀ ਗੱਲ ਹੈ, ਮੈਂ ਦੇਖ ਰਿਹਾ ਸੀ ਕਿ ਦਿੱਲੀ ਅਸੈਂਬਲੀ ਦੀ ਕਾਰਵਾਈ 'ਚ ਉਹਨਾਂ ਨੇ ਗੁਰਮੇਹਰ ਕੌਰ ਦੀ ਜਿਹੜੀ ਉਹ ਵੀਡੀਓ ਹੈ ਉਹ ਅਸੈਂਬਲੀ ਉਹਦੇ 'ਚ ਪਲੇ ਕੀਤੀ, ਔਰ ਉਹਨੂੰ ਔਨ ਰੈਕਰਡ ਲਿਆਂਦਾ ਸਪੀਕਰ ਨੇ, ਜਿਹੜਾ ਉਹਨਾਂ ਨੇ ਕਿਹਾ ਕਿ ਜੀ ਇਹ ਬਿਲਕੁਲ ਇਹਦੇ 'ਚ ਕੋਈ ਗੱਲ ਆਬਜੈਕਸ਼ਨੇਬਲ ਨਹੀਂ ਹੈ। ਤੇ ਜਦੋਂ ਕੋਈ ਚੀਜ਼ ਹਾਊਸ 'ਚ ਰੱਖੀ ਜਾਂਦੀ ਹੈ ਤਾਂ ਉਹ ਔਨ ਰੈਕਰਡ ਪਲੇ ਹੁੰਦੀ ਹੈ। ਹੁਣ ਕਿਉਂਕਿ ਉਸ ਇੱਕ ਪਾਸੇ ਇਹ ਜੋ ਕਰਪਟ ਸਿਸਟਮ ਔਰ ਜਿਸ ਕਿਸਮ ਨਾਲ ਇਹ ਗਵਰਨ ਕਰ ਰਹੇ ਨੇ, ਉਸ ਦੇ ਲਈ ਇੱਕ ਸਮੋਕ ਸਕਰੀਨ ਕ੍ਰੀਏਟ ਕਰਨੀ ਹੈ, ਤੇ ਫਿਰ ਤੁਸੀਂ ਉਹ ਪੈਟਰੀਓਟਿਜ਼ਮ ਦੇਸ਼ ਭਗਤੀ ਦਾ ਜਿਹੜਾ ਉਹ ਖੜਾ ਕਰ ਦਿਓ ਡਰਾਮਾ ਕਿ ਜੀ ਇਹ ਦੇਸ਼ ਭਗਤ ਹੈ, ਉਹ ਨਹੀਂ ਹੈ। ਸਭ ਤੋਂ ਵੱਡੇ ਕਰਪਟ ਜਿਹੜੇ ਨੇ, ਔਰ ਤੁਸੀਂ ਕਹੋ ਜੀ ਇਹ ਗਾਂ ਦਾ ਜਿਹੜਾ ਹੈ ਉਸ ਨੂੰ ਪੀੜਾ ਦੇਣਾ ਹੈ, ਗਾਂ ਦਾ ਵੱਧ ਰੋਕਣਾ ਹੈ, ਔਰ ਉਹ ਸਾਰੇ ਦੇ ਉੱਤੇ ਕਰਨਾ। ਹੁਣ ਅਲਟੀਮੇਟਲੀ ਜਦੋਂ ਗੱਲ ਅਸੀਂ ਈਵਨ ਹਿਊਮਨ ਕਰੈਕਟਰ ਦੀ ਜਾਂ ਈਵਨ ਮਜ਼ਹਬੀ ਬੰਦੇ ਦੀ ਕਰਦੇ, ਜਿਹੜਾ ਧਰਮ 'ਚ ਯਕੀਨ ਰੱਖਦਾ ਜੀ, ਹੁਣ ਬਹੁਤ ਵਾਰ ਸਾਡੇ ਵੀ ਕਈ ਵਾਰੀ ਇਸ ਕਿਸਮ ਦੀਆਂ ਡਿਬੇਟਸ 'ਚ ਫਸੇ ਹੁੰਦੇ ਨੇ, ਔਰ ਉਦੋਂ ਵੀ ਸੀ ਕਿ ਜੀ ਇਹ ਕੀ ਖਾਣਾ ਜਾਇਜ਼ ਹੈ, ਕੀ ਖਾਣਾ ਨਹੀਂ ਜਾਇਜ਼ ਹੈ। ਤੇ ਗੁਰੂ ਸਾਹਿਬ ਦਾ ਇੱਕ ਬੜਾ ਜ਼ਬਰਦਸਤ ਮੈਂ ਸਮਝਦਾ ਵੀ ਫਰਮਾਨ ਜਿਹੜਾ ਕੁੱਲ ਉਸ ਪੀਰੀਅਡ ਲਈ ਵੀ ਅੱਜ ਲਈ ਵੀ ਹੈ ਕਿ ਜਦੋਂ ਅਸੀਂ ਇਨਸਾਨੀ ਆਹਾਰ ਦੀ ਗੱਲ ਵੀ ਕਰਦੇ ਹਾਂ, ਜੀਵਨ ਜਾਚ ਦੀ ਗੱਲ ਕਰਦੇ ਹਾਂ, ਤੇ ਗੁਰੂ ਨਾਨਕ ਸਾਹਿਬ ਨੇ ਯਾਦ ਕਰਵਾਇਆ ਕਿ ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਜੀ ਕਿ ਵੀ ਜੇ ਇੱਕ ਡ੍ਰੌਪ ਬਲੱਡ ਦਾ ਕੱਪੜੇ ਤੇ ਲੱਗ ਜਾਏ, ਜਾਮੇ ਨੂੰ ਲੱਗ ਜਾਏ, ਤੇ ਉਸ ਨੂੰ ਪੋਲਿਊਟਡ ਬਣਿਆ ਜਾਂਦਾ, ਵੀ ਇਹ ਪਲੀਤਿਆ ਗਿਆ, ਉਹਨੂੰ ਧੋਤਾ ਜਾਂਦਾ, ਉਹ ਪਿੱਟਿਆ ਗਿਆ ਦਾ ਸਮਝਿਆ ਜਾਂਦਾ। ਪਰ ਜਿਹੜੇ ਲੋਕਾਂ ਦਾ ਆਹਾਰ ਜੋ ਰਤ ਪੀਵੈ ਮਾਨਸਾ, ਜਿਹੜੇ ਮਨੁੱਖਾਂ ਦਾ ਖੂਨ ਪੀਂਦੇ ਨੇ, ਹੁਣ ਮਨੁੱਖਾਂ ਦਾ ਖੂਨ ਇਹ ਨਹੀਂ ਕਿ ਕੋਈ ਮਨੁੱਖ ਨੂੰ ਨਿਚੋੜ ਕੇ ਖੂਨ ਕੱਢ ਕੇ, ਇਹ ਹੈ ਕਰਪਟ, ਜਿੱਥੇ ਇਮਾਨਦਾਰੀ ਨਹੀਂ ਹੈ। ਕਿ ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ, ਉਹਨਾਂ ਦੇ ਮਨ ਕਿਵੇਂ ਸਾਫ਼ ਹੋ ਸਕਦੇ ਨੇ ਕਿ ਜਿਹੜੇ ਐਕਸਪਲੋਇਟਡ ਲੇਬਰ ਦੇ ਨਾਲ ਜਿਨ੍ਹਾਂ ਨੇ ਘਰ ਭਰੇ ਨੇ। ਔਰ ਸਾਡਾ ਇਤਿਹਾਸ ਗੁਰੂ ਨਾਨਕ ਸਾਹਿਬ ਦੀ ਪਹਿਲੀ ਬਿਗਨਿੰਗ ਹੀ ਜਿਹੜੀ ਪਹਿਲੀ ਉਦਾਸੀ 'ਚ ਪਹਿਲਾ ਪੜਾਅ ਉਹਨਾਂ ਦਾ ਭਾਈ ਲਾਲੋ ਦੇ ਗ੍ਰਹਿ ਵਿਖੇ ਹੁੰਦਾ, ਔਰ ਹੁਣ ਪਾਕਿਸਤਾਨ 'ਚ ਜਿੱਥੇ ਭਾਈ ਲਾਲੋ ਦੇ ਘਰ ਆ ਕੇ ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਵੇਲੇ ਰੁਕੇ ਜੀ, ਉਸ ਗੁਰਦੁਆਰੇ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਦਰਸ਼ਨਾਂ ਲਈ। ਉਸ ਭਾਈ ਲਾਲੋ ਦੀ ਖੂਹੀ ਵੀ ਹੈ। ਔਰ ਹੁਣ ਅਸੀਂ ਜਦੋਂ ਉਸ ਉਦਾਸੀ ਦੇ ਇਸ ਪਹਿਲੇ ਵਾਕਿਆ ਵੱਲ ਦੇਖਦੇ ਤੇ ਭਾਈ ਲਾਲੋ ਸਾਡੇ ਇੱਕ ਉਸ ਇਮਾਨਦਾਰ ਸਿੱਖ ਦੀ ਰਿਪਰੈਜ਼ੈਂਟੇਸ਼ਨ ਹੈ ਜਿੱਥੋਂ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ।
ਔਰ ਬਹੁਤ ਵਾਰ ਜਦੋਂ ਅੱਜ ਵੀ ਖਾਲਿਸਤਾਨ ਦੇ ਸੰਘਰਸ਼ ਦੇ ਹਵਾਲੇ ਨਾਲ ਵੀ ਕਈ ਕਹਿਣਗੇ ਕਿ ਜੀ ਦੇਖੋ ਇੰਨੇ ਮਿਲੀਅਨਰ ਸਿੱਖ ਨੇ, ਇੰਨੇ ਫਲਾਣੇ ਨੇ, ਇੰਨੇ ਢਿਮਕੇ ਨੇ, ਫੰਡਸ ਦੀ ਕੀ ਕਮੀ ਹੈ, ਫੰਡਸ ਦੀ ਕਿਉਂ ਕਮੀ ਹੋਣੀ ਚਾਹੀਦੀ। ਤੇ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਬਿਨਾਂ ਕਿ ਠੀਕ ਹੈ ਐਕਸੈਪਸ਼ਨ ਹੋ ਸਕਦੀ ਹੈ ਕਿਤੇ, ਪਰ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਨੀਂਹ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ ਜੀ। ਮਲਕ ਭਾਗੋ ਦੇ ਮਾਰ ਪੂੜਿਆਂ ਨੂੰ ਨਕਾਰਿਆ ਹੋਇਆ ਉਸ ਭਰੀ ਮਹਿਫਲ ਦੇ ਵਿੱਚ ਸਭ ਦੇ ਸਾਹਮਣੇ ਉਸ ਦਾ ਮਾਲ ਪੂੜਾ ਇੱਕ ਹੱਥ 'ਚ ਫੜ ਕੇ ਤੇ ਭਾਈ ਲਾਲੋ ਦੀ ਕੋਧਰਾ, ਇੱਕ ਜਿਹੜਾ ਬੜਾ ਘਟੀਆ ਜਿਹੜਾ ਐਨੀਮਲ ਸਟੇਪਲ ਹੈ, ਜਿਵੇਂ ਬਾਜਰਾ ਜਾਂ ਉਸ ਤੋਂ ਵੀ ਕੋਧਰਾ ਹੁਣ ਨਹੀਂ ਇਸਤੇਮਾਲ ਹੁੰਦਾ, ਬਟ ਗੁਰਬਾਣੀ ਜੀਵਨ ਬਾਬਾ ਫਰੀਦ ਦੀ ਬਾਣੀ 'ਚ ਵੀ ਕੋਧਰੇ ਦਾ ਜ਼ਿਕਰ ਹੈ ਕਿ ਪੰਛੀ ਆਉਂਦੇ ਨੇ। ਸੋ ਗਰੀਬ ਬੰਦੇ ਦਾ ਸਟੇਪਲ ਸੀ। ਹੁਣ ਉਹਦੇ ਘਰ 'ਚ ਉਹੀ ਹੈ, ਉਹ ਕਿਰਤ ਕਰਦਾ ਹੈ, ਸਵੇਰ ਤੋਂ ਸ਼ਾਮ ਤੱਕ ਤਰਖਾਣਾ ਕੰਮ ਕਰਦਾ ਹੈ, ਜਿੰਨੇ ਉਹਦੇ ਕੋਲ 2-4 ਪੈਸੇ ਬਣਦੇ ਨੇ ਉਹਦੇ 'ਚ ਉਹ ਕੋਧਰਾ ਅਫੋਰਡ ਕਰ ਸਕਦਾ। ਔਰ ਉਸ ਕੋਧਰੇ ਦੀ ਰੋਟੀ ਨੂੰ ਗੁਰੂ ਨਾਨਕ ਸਾਹਿਬ ਦੇ ਕੋਲ ਰੁਕਦੇ ਨੇ, ਇੰਜੋਏ ਕਰਦੇ ਨੇ, ਮਲਕ ਭਾਗੋ ਦਾ ਸੱਦਾ ਜਿਹੜਾ ਹੈ ਉਸ ਨੂੰ ਪ੍ਰਵਾਨ ਕਰਦੇ ਨੇ। ਔਰ ਜਦੋਂ ਫਿਰ ਉਹਨਾਂ ਨੂੰ ਫੋਰਸੀਬਲੀ, ਹੁਣ ਮਲਕ ਭਾਗੋ ਮਲਕ ਹੈ, ਉਸ ਇਲਾਕੇ ਦਾ ਹਾਕਮ ਹੈ, ਹਾਈ ਕਾਸਟ ਹਿੰਦੂ ਖੱਤਰੀ, ਔਰ ਉਹ ਕਹਿੰਦਾ ਜੀ ਮੈਂ ਹਾਈ ਕਾਸਟ ਹਿੰਦੂ ਖੱਤਰੀ, ਤੁਸੀਂ ਇੱਕ ਸ਼ੂਦਰ ਦੇ ਘਰ ਰਹਿ ਰਹੇ ਹੋ ਔਰ ਮੇਰਾ ਤੁਸੀਂ ਸੱਦਾ ਪ੍ਰਵਾਨ ਨਹੀਂ ਕੀਤਾ। ਤੇ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਜਿਹੜਾ ਸਾਨੂੰ ਯਾਦ ਕਰਵਾਉਂਦਾ ਹੈ ਕਿ ਭਾਈ ਇਹ ਭਾਈ ਲਾਲੋ ਦਾ ਇਹ ਦੁੱਧ ਹੈ, ਇਸ ਦੀ ਕਿਰਤ ਕਮਾਈ ਦੀ ਰੋਟੀ, ਔਰ ਤੇਰੀ ਜਿਹੜੀ ਐਕਸਪਲੋਇਟਡ ਲੇਬਰ, ਜਿਹੜਾ ਤੂੰ ਗਰੀਬਾਂ ਦਾ ਖੂਨ ਨਿਚੋੜ ਕੇ ਕਰਪਟ ਤਰੀਕਿਆਂ ਦੇ ਨਾਲ ਜੋ ਧਨ ਬਣਾਇਆ ਹੋਇਆ, ਇਹ ਖੂਨ ਹੈ, ਤੇਰੇ ਮਾਲ ਪੂੜਿਆਂ 'ਚ ਮੈਨੂੰ ਖੂਨ ਨਜ਼ਰ ਆਉਂਦਾ ਹੈ। ਹੁਣ ਇਹ ਇੱਕ ਪਾਰਟ ਹੈ ਜਿੱਥੋਂ ਜਦੋਂ ਅਸੀਂ ਸਿੱਖ ਦਾ ਜੀਵਨ ਦੇਖਦੇ ਹਾਂ ਕਿ ਅਲਟੀਮੇਟਲੀ ਰੱਬ ਦੇ ਸਾਹਮਣੇ ਵੀ ਹੁਣ ਅਸੀਂ ਮਜ਼ਹਬਾਂ ਦੇ ਲੇਬਲ ਲਾ ਕੇ ਇੱਕ ਦੂਜੇ ਨੂੰ ਉੱਚਾ ਜਾਂ ਨੀਵਾਂ ਦਿਖਾਉਂਦੇ ਰਹੀਏ। ਹੁਣ ਗੱਲ ਇਹ ਸਿਰਫ ਉਸ ਭਾਈ ਲਾਲੋ ਦੇ ਔਰ ਮਲਕ ਭਾਗੋ ਦੇ ਡਾਇਲੌਗ 'ਚ ਨਹੀਂ ਹੈ। ਜਦੋਂ ਗੁਰੂ ਨਾਨਕ ਸਾਹਿਬ ਜਿਹੜੇ ਨੇ ਬਗਦਾਦ ਜਾਂ ਮੱਕਾ ਸ਼ਰੀਫ ਔਰ ਦੂਸਰੀ ਥਾਵਾਂ ਦੀ ਯਾਤਰਾ ਲਈ ਨਿਕਲਦੇ ਨੇ, ਸੋ ਇਹ ਡਾਇਲੌਗ ਜਿਹੜਾ ਹੈ ਬਗਦਾਦ 'ਚ ਹੈ ਜਾਂ ਮੱਕਾ ਸ਼ਰੀਫ 'ਚ ਹੈ, ਉਸ ਦੇ ਵਿੱਚ ਭਾਈ ਗੁਰਦਾਸ ਜੀ ਜਿਹੜੇ ਸਾਡੇ ਪਹਿਲੇ ਵੱਡੇ ਸਕਾਲਰ ਨੇ ਉਸ ਸਾਰੇ ਨੂੰ ਬਿਆਨ ਕਰਨ ਵਾਲੇ, ਉਹਦੇ 'ਚ ਉਹ ਕਹਿੰਦੇ ਨੇ ਕਿ ਭਾਈ ਹੁਣ ਗੁਰੂ ਨਾਨਕ ਸਾਹਿਬ ਦੀ ਰਚਨਾ, ਉਹਨਾਂ ਦੀ ਬਾਣੀ, ਜਿਹੜਾ ਉਹਨਾਂ ਦਾ ਕਲਾਮ ਹੈ, ਉਹ ਇੱਕ ਉਹਨਾਂ ਦੀ ਨੋਟਬੁੱਕ ਦੇ ਵਿੱਚ ਨਾਲ ਲਿਖਿਆ ਹੁੰਦਾ ਸੀ, ਔਰ ਉਹਨੂੰ ਉਹ ਦੇਖਦੇ ਨੇ, ਉਸ ਨੂੰ ਫੜ ਲੈਂਦੇ ਨੇ ਉਹਨਾਂ ਦੀ ਕਿਤਾਬ ਨੂੰ, ਲਿਖਤ ਨੂੰ, ਤੇ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਕਿ ਹੁਣ ਉਹ ਫੜ ਲੈਂਦੇ ਨੇ, ਕਹਿੰਦੇ ਨੇ ਦੱਸੋ ਜੀ ਤੁਸੀਂ ਆਪਣੇ ਕਲਾਮ ਦੇ ਵਿੱਚ ਹਿੰਦੂਆਂ ਨੂੰ ਉੱਚਾ ਮੰਨਿਆ ਕਿ ਮੁਸਲਮਾਨਾਂ ਨੂੰ ਮੰਨਿਆ? ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਜਿਹੜੇ ਨਬੇੜੇ ਨੇ ਉਹ ਅਮਲ ਨਾਲ ਹੋਣੇ ਨੇ, ਕਿ ਤੁਹਾਡੀ ਕਰਤੂਤ ਕੀ ਹੈ, ਤੁਸੀਂ ਕੀਤਾ ਕੀ, ਔਰ ਇਮਾਨਦਾਰੀ। ਜਦੋਂ ਅਸੀਂ ਹੱਕ ਦੀ ਗੱਲ ਕਰਦੇ ਹਾਂ, ਔਰ ਅਲਾਮਾ ਇਕਬਾਲ ਦਾ ਜਦੋਂ ਮੈਂ ਇਹ ਸ਼ੇਅਰ ਪੜ੍ਹਦੇ ਤੇ ਮੇਰੇ ਸਾਹਮਣੇ ਇਹੀ ਹੈ ਕਿ ਇਹ ਗੁਰੂ ਨਾਨਕ ਸਾਹਿਬ ਦੇ ਇਸ ਕਲਾਮ ਦੀ ਹੀ ਇੰਟਰਪ੍ਰੀਟੇਸ਼ਨ ਹੈ। ਜਦੋਂ ਅਲਾਮਾ ਇਕਬਾਲ ਕਹਿੰਦੇ ਨੇ अमल से जिंदगी बनती है, जन्नत भी जहन्नम भी, ये खाकी अपनी फितरत से, ना ਨੂਰੀ ਹੈ ਨਾ ਨਾਰੀ ਹੈ। ਨਾਰ ਅੱਗ ਨੂੰ ਕਹਿੰਦੇ ਨੇ। ਜਦੋਂ ਹੁਣ ਅਸੀਂ ਵਕਾਰਾਂ ਦੀ ਅੱਗ, ਝੂਠ ਦੀ ਗੱਲ, ਭ੍ਰਿਸ਼ਟਾਚਾਰ ਦੀ ਗੱਲ, ਸੋ ਅਲਾਮਾ ਕਹਿੰਦੇ ਨੇ ਕਿ ਭਾਈ ਜਿਹੜਾ ਅਲਟੀਮੇਟਲੀ ਤੁਹਾਨੂੰ ਜੰਨਤ ਮਿਲਣਾ ਹੈ ਕਿ ਜਹੰਨਮ ਮਿਲਣਾ ਹੈ, ਇਹ ਤੁਹਾਡੇ ਅਮਲਾਂ ਦੇ ਉੱਤੇ ਹੈ। ਅਮਲਾਂ ਦੇ ਉੱਤੇ ਨਿਬੇੜਾ ਹੁੰਦਾ ਹੈ। ਅਮਲ ਸੇ ਜ਼ਿੰਦਗੀ ਬਣਤੀ ਹੈ, ਜੰਨਤ ਵੀ ਜਹੰਨਮ ਵੀ, ਇਹ ਖਾਕੀ ਆਪਣੀ। ਹੁਣ ਅਸੀਂ ਤਾਂ ਖਾਕੀ ਆ, ਖਾਕ ਚੋਂ ਬਣੇ ਹੋਏ 5 ਜਿਹੜੇ ਤੱਤ ਨੇ ਉਹਨਾਂ ਦੇ ਪੁਤਲੇ। ਹੁਣ ਫਿਤਰਤ ਜਿਹੜੀ ਹੈ ਉਹ ਅਲਟੀਮੇਟਲੀ ਨਾ ਤਾਂ ਉਹ ਨੂਰੀ ਹੈ, ਜੇ ਉਹਨਾਂ ਨੂੰ ਕਹੀਏ ਕਿ ਜੀ ਹਰ ਇੱਕ ਨੇ ਰੱਬ ਦਾ ਉਹ ਨੂਰ ਹੈ, ਪ੍ਰਗਟਿਆ ਤਾਂ ਹਰ ਕੋਈ ਰੱਬ ਦੇ ਨੂਰ ਚੋਂ ਹੈ, ਪਰ ਤੁਹਾਡੀ ਫਿਤਰਤ ਨੂਰ ਵੀ ਹੋ ਸਕਦੀ ਹੈ, ਨਾਰ ਵੀ ਹੋ ਅੱਗ ਵੀ ਹੋ ਸਕਦੀ ਹੈ। ਤੁਸੀਂ ਉਸ ਵਕਾਰਾਂ ਦੀ ਅੱਗ 'ਚ, ਗਰੀਡ ਦੀ ਅੱਗ 'ਚ, ਝੂਠ ਦੇ ਵਿੱਚ ਸੜ ਸਕਦੇ ਹੋ, ਪਰ ਜੇ ਤੁਹਾਡਾ ਨੂਰ ਵਾਲਾ ਵਰਤਾਰਾ ਹੈ ਤੇ ਤੁਸੀਂ ਜੰਨਤੀ ਹੋ, ਤੇ ਜੇ ਤੁਹਾਡਾ ਨਾਰ ਵਾਲਾ ਵਰਤਾਰਾ ਹੈ, ਅੱਗ ਵਾਲਾ ਵਰਤਾਰਾ ਹੈ, ਤਾਂ ਫਿਰ ਤੁਸੀਂ ਜਹੰਨਮੀ ਹੋ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਭਾਰਤ ਦੇ ਦਾਅਵੇਦਾਰ ਸਤਿਅਮੇਵ ਜਯਤੇ, ਹੁਣ ਤੁਸੀਂ ਲਿਖ ਕੇ ਲਾਏ, ਇਹਨੂੰ ਇਨਸਿਗਨੀਆ ਡਿਕਲੇਅਰ ਕੀਤਾ ਹੋਇਆ ਕਿ ਜੀ ਸੱਚ ਦੀ ਜਿੱਤ ਹੁੰਦੀ ਹੈ। ਤੁਸੀਂ ਇਹ ਕਹਿ ਰਹੇ ਹੋ ਜੀ ਅਹਿੰਸਾ ਪਰਮੋ ਧਰਮ, ਜੀ ਸਭ ਤੋਂ ਵੱਡਾ ਧਰਮ ਅਹਿੰਸਾ ਹੈ। ਤੁਸੀਂ ਸਭ ਤੋਂ ਜ਼ਿਆਦਾ 70 ਸਾਲਾਂ ਦੇ ਵਿੱਚ ਆਪਣੇ ਸ਼ਹਿਰ ਹੀ ਬੰਬਾਰਡ ਕੀਤੇ। ਕੱਲ ਅਸੀਂ ਮਿਜ਼ੋਰਮ ਦਾ ਜ਼ਿਕਰ ਕੀਤਾ ਸੀ। ਤੁਸੀਂ ਧਾਰਮਿਕ ਥਾਵਾਂ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਤੁਸੀਂ
ਰਾਈਟਿੰਗ ਦੇ ਨਾਂ ਥੱਲੇ ਕਿਵੇਂ ਹਜ਼ਾਰਾਂ ਮੁਸਲਮਾਨ ਔਰ ਹਜ਼ਾਰਾਂ ਦਲਿਤ ਇਹ ਸਾਰੇ ਪੀਰੀਅਡਸ, ਸਿੱਖਾਂ ਦੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ। ਸੋ ਇਸ ਸਾਰੇ ਵਰਤਾਰੇ ਤੋਂ ਬਾਅਦ ਇਹਦੇ ਬਾਵਜੂਦ ਜੇ ਕੋਈ ਆਪਣੇ ਆਪ ਨੂੰ, ਆਪਣੇ ਝੂਠ ਨੂੰ ਸੱਚ ਕਹਿ ਕੇ ਵੇਚਦਾ ਹੈ, ਅਹਿੰਸਕ ਕੰਟਰੀ, ਡੈਮੋਕ੍ਰੇਸੀ ਦੇ ਥੱਲੇ ਹੋਰ ਬੇਈਮਾਨ ਦੀਆਂ ਕੀ ਪਰਿਭਾਸ਼ਾਵਾਂ ਹੁੰਦੀਆਂ। ਇੱਕ ਈਮਾਨ ਹੈ, ਇੱਕ ਈਮਾਨ ਦੇ ਉਲਟ ਬੇਈਮਾਨ ਹੈ। ਸੋ ਇਹਨਾਂ ਦਾ ਸਾਰਾ ਵਰਤਾਰਾ, ਇਹਨਾਂ ਦਾ ਕਰੈਕਟਰ, ਇਹਨਾਂ ਦੀ ਹੋਂਦ, ਇਹਨਾਂ ਦੀ ਫਿਲਾਸਫੀ ਬੇਈਮਾਨ ਦੇ ਉੱਤੇ ਖੜੀ ਹੈ। ਸੋ ਮੰਦਰ ਵੀ ਬਣਾਓ ਬੇਈਮਾਨੀ ਦਾ, ਤੇ ਆਪਣੀ ਜਿਹੜੀ ਨੈਸ਼ਨਲ ਐਂਥਮ ਦੇ ਨਾਲ ਇੱਕ ਧੁਨ ਹੋਰ ਜੋੜ ਦਿਓ, ਜੈ ਬੋਲੋ ਬੇਈਮਾਨ ਕੀ ਜੈ ਬੋਲੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਕਰਪਟ ਸਿਸਟਮ ਬਾਰੇ ਤੁਸੀਂ ਬਹੁਤ ਹੀ ਵਧੀਆ ਸਾਡੇ ਦਰਸ਼ਕਾਂ ਨਾਲ ਆਪਣਾ ਐਨਾਲਿਸਿਸ ਸਾਂਝਾ ਕੀਤਾ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।